Ayodhya, a reflection of great cultural heritage of India. Speaking on the occasion of Deepavali, Prime Minister Modi cited the example of Ram Temple, Ayodhya ਜਿਹੜਾ ਮਸੀਤ ਜਾ ਕੇ ਬਣਾਇਆ, ਕਾਂਸ਼ੀ ਵਿਸ਼ਵਨਾਥ ਜਿਸ ਦੇ ਉੱਤੇ ਮਥੁਰਾ ਕਾਂਸ਼ੀ ਬਾਕੀ ਹੈ ਆਪਣਾ ਕਬਜ਼ਾ ਜਤਾ ਰਹੇ ਨੇ, ਕੇਦਾਰਨਾਥ ਐਂਡ ਮਹਾਕਾਲ ਲੋਕ ਪਤਾ ਨਹੀਂ ਮਹਾਕਾਲ ਕਿਹਦੇ ਮੰਦਰ ਦਾ ਉਦਘਾਟਨ, ਇਹ ਅਸੀਂ ਕਹਿੰਦਾ ਵੀ ਅਸੀਂ ਬਣਾ ਦਿੱਤੇ ਨੇ। ਇੱਕ ਵਕਤ ਸੀ ਕਿ ਲੋਕ ਰਾਮ ਜੀ ਦੇ ਨਾਂ ਤੋਂ ਜਾਂ ਉਹਨਾਂ ਦੀ ਹੋਂਦ ਪ੍ਰਤੀ ਸਵਾਲੀਆ ਨਿਸ਼ਾਨ ਚੁੱਕਦੇ ਸੀ। We have broken the shackles and overcome the feelings of inferiority complex, putting forward a holistic view of development of India's pilgrimages in the past 8 years. There has not been a single war with Pakistan when Kargil has not flown the victory flag. ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੋਦੀ ਨੇ ਦੀਵਾਲੀ ਦੇ ਮੌਕੇ ਨੂੰ ਵੀ ਹਿੰਦੂਤਵਾ ਦੇ ਨਫ਼ਰਤੀ ਏਜੰਡੇ ਨੂੰ ਅੱਗੇ ਵਧਾਉਣ ਲਈ ਵਰਤਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਿੰਦੂਤਵਾ ਏਜੰਡਾ ਜਿਹੜਾ ਕਿਉਂਕਿ ਆਲਮੋਸਟ ਇਹ 100 ਸਾਲਾ RSS ਦੀ ਜਿਹੜੀ ਹੈ ਬਰਥ ਐਨੀਵਰਸਰੀ ਉਸ ਲਈ ਵੀ ਕੰਮ ਕਰ ਰਹੇ ਨੇ ਔਰ ਆਲਰੇਡੀ ਉਹਨਾਂ ਦੇ ਅੱਡ-ਅੱਡ ਪਲੇਟਫਾਰਮਸ ਤੋਂ ਅਸੀਂ ਦੇਖਦੇ ਹਾਂ ਕਿ ਜੀ ਜਦੋਂ ਇਹ 100 ਸਾਲਾ ਆਉਣ ਵਾਲੇ ਦਿਨਾਂ 'ਚ ਇਹਨਾਂ ਨੇ ਕੰਪਲੀਟ ਕਰਨਾ ਹੈ ਉਦੋਂ ਤੱਕ ਕੀ ਅਚੀਵ ਕੀਤਾ। ਜ਼ਾਹਰ ਹੈ ਕਿ ਉਹਨਾਂ ਨੇ ਮਨੂ ਸਮ੍ਰਿਤੀ ਨੂੰ ਲਾਗੂ ਕਰਨ ਦੀ ਲਾਈਨ ਹੈ, ਆਲਰੇਡੀ ਹਿੰਦੂ ਰਾਸ਼ਟਰ ਦੇ ਨਾਂ ਥੱਲੇ ਜੋ ਕੁਛ ਵੀ ਕੀਤਾ ਜਾ ਸਕਦਾ ਹੈ ਔਰ ਉਸ 'ਚੋਂ ਹਿੰਦੂ ਰਾਸ਼ਟਰ ਨਿਕਲਦਾ ਹੀ ਨਫ਼ਰਤ 'ਚੋਂ ਸੀ ਕਿਉਂਕਿ ਉਹਨਾਂ ਦਾ ਏਜੰਡਾ ਹੀ ਨਫ਼ਰਤ ਦਾ ਹੈ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਨਫ਼ਰਤ ਅੱਜ ਹਰ ਗਲੀ ਕੂਚੇ ਔਰ ਇਹਨਾਂ ਦੇ ਅਪਰ ਕਲਾਸ ਤੋਂ ਲੈ ਕੇ ਲੋਅਰ ਕਲਾਸ ਤੱਕ ਜਿਹਨੂੰ ਮਨੂ ਨੇ ਡਿਵਾਈਡ ਕੀਤਾ ਵਰਨ ਆਸ਼ਰਮ ਸਭ 'ਚ ਭਰੀ ਹੋਈ ਹੈ। ਔਰ ਪਹਿਲੀ ਨਫ਼ਰਤ ਤਾਂ ਜ਼ਾਹਰ ਹੈ ਕਿ ਮੁਸਲਮਾਨਾਂ ਦੇ ਖਿਲਾਫ, ਈਸਾਈਆਂ ਦੇ ਖਿਲਾਫ, ਸਿੱਖਾਂ ਦੇ ਖਿਲਾਫ ਔਰ ਫਿਰ ਇਹਨਾਂ ਦੇ ਖਿਲਾਫ ਜਿਨ੍ਹਾਂ ਦਲਿਤਾਂ ਨੂੰ ਇਸਤੇਮਾਲ ਕੀਤਾ ਜਾਂਦਾ ਹੈ, ਟਰਾਈਬਲਸ ਨੂੰ ਇਸਤੇਮਾਲ ਕੀਤਾ ਜਾਂਦਾ ਹੈ ਭੀੜਾਂ ਬਣਾ ਕੇ ਦੰਗੇ ਕਰਾਉਣ ਦੇ ਨਾਂ ਥੱਲੇ, ਉਹਨਾਂ ਦੇ ਖਿਲਾਫ ਜਿਹੜਾ ਉਹ ਬੜਾ ਹਿਡਨ ਤਰੀਕੇ ਨਾਲ ਔਰ ਇਹਨੂੰ ਦਲਿਤ ਸਕਾਲਰ ਬੜੀ ਚੰਗੀ ਤਰ੍ਹਾਂ ਸਮਝਦੇ ਨੇ, ਉਹ ਆਪਣੀ ਆਵਾਜ਼ ਵੀ ਚੁੱਕਦੇ ਨੇ ਔਰ ਉਹਨਾਂ ਵੱਲੋਂ ਆਪਣੇ ਤੌਰ ਦੇ ਉੱਤੇ ਹਾਲਾਂ ਉਹ ਵੀ ਸਾਡੇ ਵਾਂਗ ਆਰਗੇਨਾਈਜ਼ ਨਹੀਂ ਨੇ, ਹਾਲਾਂ ਜਿੰਨਾ ਵੱਡਾ ਨੰਬਰ ਉਹਨਾਂ ਦੇ ਕੋਲ ਹੈ ਪਰ ਸਦੀਆਂ ਜਾਂ ਮਿਲੇਨੀਅਮਸ ਦੀ ਗੁਲਾਮੀ ਔਰ ਡਿਵਾਈਡ ਐਂਡ ਰੂਲ ਜਿਹੜਾ ਇਹਨਾਂ ਦਾ ਬ੍ਰਾਹਮਣਾਂ ਦਾ ਪੈਟ ਹਥਿਆਰ ਹੈ ਉਹਦੇ ਥੱਲੇ ਉਹਨਾਂ ਨੂੰ ਵੀ ਉਹਨਾਂ ਨੇ ਕਦੇ ਇਕੱਠੇ ਨਹੀਂ ਹੋਣ ਦਿੱਤਾ। ਨਹੀਂ ਤਾਂ ਜਿਵੇਂ ਰਿਜ਼ਰਵੇਸ਼ਨ ਦੇ ਥੱਲੇ 1/4 ਆਲਮੋਸਟ MP MLA ਹਰ ਸੂਬੇ ਹਰ ਸਟੇਟ 'ਚ ਨੇ, ਉਹ ਇੱਕ ਵੱਡੀ ਤਾਕਤ ਨੇ ਪਰ ਕਿਉਂਕਿ ਉਹਨਾਂ ਨੂੰ ਜਨਰਲ ਸੀਟਾਂ ਰਾਹੀਂ ਜਿਹੜਾ ਉਹ ਜਨਰਲ ਪਾਪੂਲੇਸ਼ਨ ਚੁਣਦੀ ਹੈ ਤਾਂ ਨਹੀਂ ਵੀ ਦਲਿਤ ਨੁਮਾਇੰਦੇ ਚੁਣਦੇ ਨੇ। ਸੋ ਉਹ ਵੀ ਜਿਹੜੇ ਨੇ ਉਹਨਾਂ ਦੇ ਖਾਤੇ 'ਚ ਭੁਗਤੇ ਨੇ, ਜਿਵੇਂ ਪੰਜਾਬ 'ਚੋਂ MP ਜਾਂ ਦੂਜੇ ਬਣ ਕੇ ਗਏ ਸਿੱਖ ਵੀ ਜਿਹੜੇ ਨੇ ਉਹਨਾਂ ਨੂੰ ਇਹੀ ਡਰ ਰਹਿੰਦਾ ਵੀ ਸਾਨੂੰ ਕੋਈ ਫਿਰਕੂ ਨਾ ਕਹਿ ਦੇ, ਉਹ ਸਭ ਤੋਂ ਵੱਡਾ ਜਿਹੜਾ ਹੈ ਉਹ ਉਹਨਾਂ ਨੂੰ ਹੀ ਖੁਸ਼ ਕਰਨ ਤੇ ਲੱਗੇ ਹੁੰਦੇ ਨੇ। ਔਰ ਇਹ ਜਿਹੜਾ ਉਹਨਾਂ ਦਾ ਨਫ਼ਰਤੀ ਏਜੰਡਾ ਹੈ ਦੀਵਾਲੀ ਦੇ ਮੌਕੇ ਤੇ ਕੀ ਹਮੇਸ਼ਾ ਉਹਨਾਂ ਦਾ ਰਹਿੰਦਾ ਹੀ ਹੈ, ਲੇਕਿਨ ਜਿਵੇਂ ਰਾਹੁਲ ਗਾਂਧੀ ਨੇ ਆਪਣਾ ਡਰਾਮਾ ਸ਼ੁਰੂ ਕੀਤਾ ਹੋਇਆ, ਸਾਡੇ ਲਈ ਤਾਂ ਉਹ ਹਾਲ ਇਹ ਹੀ ਹੈ ਕਿ ਭਾਈ ਬਿਟਵੀਨ ਦਾ ਰੌਕ ਐਂਡ ਦਾ ਸੀ ਕਿ ਭਾਈ ਸਾਨੂੰ ਤਾਂ ਜੇ ਸਿੱਖਾਂ ਦੇ ਖਿਲਾਫ ਨਸਲਕੁਸ਼ੀ ਦੀ ਗੱਲ ਕਰੀਏ ਤੇ ਅਸੀਂ ਤਾਂ 47 ਤੋਂ ਬਾਅਦ ਕਾਂਗਰਸ ਦੀ ਹਕੂਮਤ ਹੀ ਸੀ, ਸੋ ਕਾਲਡ ਸੈਕੂਲਰ, ਨਹਿਰੂ, ਫਿਰ ਇੰਦਰਾ ਗਾਂਧੀ ਜਿਹਨੇ ਜੂਨ 84 ਘੱਲੂਘਾਰਾ ਵਪਰਾਇਆ, ਫਿਰ ਰਾਜੀਵ ਗਾਂਧੀ ਜਿਹਨੇ ਨਵੰਬਰ 84 ਦੀ ਸਿੱਖ ਨਸਲਕੁਸ਼ੀ, ਫਿਰ ਨਰਸਿਮਹਾ ਰਾਓ ਦੀ ਹਕੂਮਤ 1991-92 'ਚ ਜਿਨ੍ਹਾਂ ਨੇ 92 ਤੋਂ 94 ਤੱਕ ਪੰਜਾਬ 50,000 ਸਿੱਖ ਨੌਜਵਾਨ ਜਿਹੜੇ ਨੇ ਉਹ ਸ਼ਹੀਦ ਕੀਤੇ ਔਰ ਲਗਾਤਾਰਤਾ ਨਾਲ ਉਹਨਾਂ ਦਾ ਉਹ ਚੱਲ ਹੀ ਰਿਹਾ। ਲੇਕਿਨ ਰਾਹੁਲ ਗਾਂਧੀ ਇਹ ਕਹਿ ਰਿਹਾ ਕਿ BJP RSS ਸਪਰੈਡਿੰਗ ਹੇਟ, ਸੇਜ਼ ਰਾਹੁਲ ਗਾਂਧੀ ਐਜ਼ ਭਾਰਤ ਜੋੜੋ ਯਾਤਰਾ ਐਂਟਰਸ ਤੇਲੰਗਾਨਾ। ਹੁਣ ਉਹ ਤੁਰਿਆ ਹੋਇਆ ਕੰਨਿਆ ਕੁਮਾਰੀ ਤੋਂ ਕਿ ਜੀ ਮੈਂ ਭਾਰਤ ਜੋੜਨਾ। ਹੁਣ ਜ਼ਾਹਰ ਹੈ ਕਿ ਬਈ ਇਹ ਜਦੋਂ ਜੋੜਿਆ ਤਾਂ ਉਹਨੂੰ ਹੀ ਜਾਂਦਾ ਜਿਹੜਾ ਟੁੱਟਾ ਹੋਇਆ, ਸੋ ਆਲਰੇਡੀ ਟੁੱਟਾ ਹੋਇਆ। ਅਸੀਂ ਤਾਂ ਇਹਨੂੰ ਇਵੇਂ ਹੀ ਦੇਖਦੇ ਹਾਂ ਕਿ ਭਾਈ ਇਹ ਬੇਸ਼ੱਕ ਵਕਤੀ ਤੌਰ ਦੇ ਉੱਤੇ ਬਹੁਤਿਆਂ ਨੂੰ ਇਹ ਖੌਫ ਵੀ ਹੁੰਦਾ ਹੈ ਕਿ ਜੀ ਹਿੰਦੂਤਵੀ ਕਿਵੇਂ ਰਿਐਕਟ ਕਰਨਗੇ ਸਿੱਖਾਂ ਦੇ ਖਿਲਾਫ ਜਾਂ ਦੂਜੇ। ਮੈਂ ਸਮਝਦਾ ਵੀ ਜੇ ਕੋਈ ਸੁਸਾਇਟੀ ਹਾਰਮਨੀ 'ਚ ਹੋਏ, ਜਸਟਿਸ ਦੇ ਰਹੀ ਹੋਏ, ਇਕੁਆਲਿਟੀ ਦੀ ਗੱਲ ਹੋਏ ਤੇ ਫਿਰ ਤਾਂ ਉਹਦੇ ਬ੍ਰੇਕ ਹੋਣ ਦੇ ਚਾਂਸ ਹੀ ਨਹੀਂ ਹੁੰਦੇ।
ਅੱਛਾ ਜਦੋਂ ਕੋਈ ਇਸ ਹੱਦ ਤੱਕ ਚਾਂਬੜਦਾ, ਕਾਂਗਰਸ ਨੇ ਇਸਤੇਮਾਲ ਕੀਤਾ ਮਾਈਨੋਰਟੀ ਦੀ ਪਰਸੀਕਿਊਸ਼ਨ ਦਾ ਕਾਰਡ, ਸਿੱਖਾਂ ਦੀ ਨਸਲਕੁਸ਼ੀ ਕਰਕੇ ਇੰਦਰਾ ਗਾਂਧੀ ਚੋਣਾਂ ਜਿੱਤਣਾ ਚਾਹੁੰਦੀ ਸੀ 85 ਦੀਆਂ, ਬਿਲਕੁਲ 84 ਐਂਡ 'ਚ ਹੀ ਹੋਈਆਂ, ਉਹ ਤਾਂ ਜਿੱਤ ਨਹੀਂ ਸਕੀ। ਪਰ ਉਸ ਨਫ਼ਰਤ 'ਚੋਂ 3/4 ਬਹੁਮਤ ਦੇ ਨਾਲ ਰਾਜੀਵ ਗਾਂਧੀ ਪਾਵਰ ਦੇ ਵਿੱਚ ਆਇਆ। ਸੋ ਹਿੰਦੂ ਤਵੀ ਜਿਹੜੇ ਕਿ 2-2 ਸੀਟਾਂ ਲੈ ਕੇ ਪਾਰਲੀਮੈਂਟ 'ਚ ਬੈਠੇ ਸੀ ਉਸ ਪੀਰੀਅਡ 'ਚ ਵੀ, ਜਦੋਂ ਕਿ ਇਹਨਾਂ ਦੇ ਕੋਲ ਵਾਜਪਾਈ ਵਰਗਾ ਲੀਡਰ ਸੀ, ਉਹਨਾਂ ਨੂੰ ਬਿਲਕੁਲ ਫਿੱਟ ਆਇਆ ਵੀ ਨਫ਼ਰਤ ਦਾ ਏਜੰਡਾ, ਜੇ ਸਿੱਖਾਂ ਦੇ ਖਿਲਾਫ ਨਫ਼ਰਤ ਫੈਲਾ ਕੇ ਉਹਨਾਂ ਦੇ ਗੁਰਦੁਆਰਾ ਸੈਂਕਟਮ ਸੈਂਕਟੋਰਮ ਅਕਾਲ ਤਖਤ ਢਾਹ ਕੇ ਇੰਦਰਾ ਗਾਂਧੀ ਦੁਰਗਾ ਬਣ ਜਾਂਦੀ ਹੈ, ਤਾਂ ਉਹਨਾਂ ਨੂੰ ਲੱਗਾ ਵੀ ਮੁਸਲਮਾਨਾਂ ਦਾ ਖੂਨ ਬਹਾਓ। ਔਰ 2002 'ਚ ਮੋਦੀ ਨੇ ਔਰ ਅਮਿਤ ਸ਼ਾਹ ਨੇ ਉਹੀ ਏਜੰਡਾ ਇੰਪਲੀਮੈਂਟ ਕੀਤਾ। ਔਰ ਫਿਰ ਉਹਨਾਂ ਨੂੰ ਲੱਗਾ ਵੀ ਹੁਣ ਜੇ ਗੁਜਰਾਤ ਅਸੀਂ ਲੈ ਲਿਆ ਇਹਦੇ ਥੱਲੇ, ਔਰ ਫਿਰ ਤਾਂ ਦਿੱਲੀ ਦਾ ਤਖਤ ਲਓ, ਉਸੇ ਥੱਲੇ ਉਹਨਾਂ ਨੇ ਦਿੱਲੀ ਦਾ ਤਖਤ ਲਿਆ। ਹੁਣ ਜਦੋਂ ਦਿੱਲੀ ਦਾ ਤਖਤ ਲੈ ਲਿਆ, ਉਹਨਾਂ ਨੇ ਕਿਹਾ ਜੀ ਜੇ ਇਹਨੂੰ ਹੁਣ ਅਸੀਂ ਹਮੇਸ਼ਾ ਲਈ ਕਾਇਮ ਰੱਖਣਾ ਤੇ ਫਿਰ ਇਹ ਜ਼ਰੂਰੀ ਹੈ ਕਿ ਭਾਈ ਅਸੀਂ ਘੱਟ ਗਿਣਤੀਆਂ ਦੇ ਖਿਲਾਫ ਉਹੀ ਨਫ਼ਰਤ ਦਾ ਏਜੰਡਾ ਔਰ ਵਿਦਨ ਵੀ ਇਹਨਾਂ ਦੇ ਗੋਡੇ ਜਿਹੜੇ ਨੇ ਟਿਕਾਓ ਔਰ ਫਿਊਚਰ ਦੇ ਲਈ ਵੀ ਰਾਹ ਪੱਧਰਾ ਕਰੋ। ਹੁਣ 2 ਥਾਵਾਂ ਦੇ ਉੱਤੇ ਅਸੀਂ ਗੱਲ ਕਰਾਂਗੇ। ਹਾਲਾਂ ਸਾਡੇ ਬੜੇ ਹੀ ਪਿਆਰੇ ਵਿਊਅਰ ਵੀ ਨੇ, ਯਾਕੂਬ ਸਾਹਿਬ, ਉਹਨਾਂ ਨੇ ਪੁੱਛਿਆ ਕਿ ਜੀ ਬ੍ਰਿਟਨ ਦਾ ਪ੍ਰਾਈਮ ਮਿਨਿਸਟਰ ਇੱਕ ਹਿੰਦੂ ਬਣ ਗਿਆ, ਰਿਸ਼ੀ ਸੁਨਕ, ਇਹਦੇ ਬਾਰੇ ਕੀ ਹੈ ਵੀ ਜੀ ਤੁਹਾਡੇ ਟੱਬਰ ਇਹ ਗੁਜਰਾਂਵਾਲੇ ਤੋਂ ਆਇਆ ਹੋਇਆ 47 ਤੋਂ ਪਹਿਲਾਂ, ਪੰਜਾਬੀ ਹਿੰਦੂ ਖੱਤਰੀ, ਔਰ ਜ਼ਾਹਰ ਹੈ ਕਿ ਇੰਨਾ ਕੁ ਅਮੀਰ ਲੁੱਟ ਲਟਾ ਕੇ ਸਾਰੇ ਪਾਸਿਓਂ ਟੱਬਰ ਕਿ ਜਿੰਨਾ ਕੁਈਨ ਔਰ ਉਹਨਾਂ ਦੀ ਵੈਲਥ ਆ ਉਹਦੇ ਨਾਲੋਂ ਦੁੱਗਣੀ ਵੈਲਥ ਇਹਦੇ ਕੋਲ ਹੈ। ਇਹਦਾ ਸਹੁਰਾ ਔਰ ਦੂਜੇ ਪੱਕਾ ਆਪ ਇੰਡੀਆ ਦਾ ਜਿਹੜਾ ਪਾਲਿਸੀ ਮੇਕਰ ਇਹਦਾ ਸਹੁਰਾ। ਸੋ ਅਸੀਂ ਤਾਂ ਸਮਝਦੇ ਹਾਂ ਵੀ ਇਹ ਗੋਰਿਆਂ ਦੀ ਕਿਸ ਹੱਦ ਤੱਕ ਲਾਚਾਰੀ ਬਣ ਗਈ ਹੈ ਕਿ ਭਾਈ ਇਹਨੂੰ ਲੈ ਆਂਦਾ। ਪਰ ਦੇਖੋ ਅਸੀਂ ਇਹੀ ਕਹਿ ਸਕਦੇ ਹਾਂ ਕਿ ਭਾਈ ਇਹ ਵੀ ਨੇ ਜਿਨ੍ਹਾਂ ਨੇ ਪ੍ਰਾਊਡ ਪੰਜਾਬੀ ਕਹਿ ਕੇ ਲਿਖਿਆ ਜੀ ਦੇਖੋ ਗੁਜਰਾਂਵਾਲੇ ਦਾ ਮੁੰਡਾ ਜਿਹਦਾ ਦਾਦਾ ਉੱਥੋਂ ਆਇਆ ਸੀ ਹੁਣ ਪ੍ਰਾਈਮ ਮਿਨਿਸਟਰ ਬਣ ਗਿਆ। ਅਸੀਂ ਇਹਦੇ ਤੇ ਜਿੰਨਾ ਘੱਟ ਕੇ ਉਹਨਾਂ ਬਿਹਤਰ ਹੈ, ਕਿਉਂਕਿ ਅਲਟੀਮੇਟਲੀ ਸਾਨੂੰ ਪਤਾ ਹੈ ਵੀ ਇਹਨਾਂ ਦੀ ਕਿੱਥੇ ਇਹਨਾਂ ਦੀ ਔਕਾਤ ਔਰ ਇਹਨਾਂ ਦੀ ਸੋਚ ਔਰ ਇਹਨਾਂ ਦਾ ਨਜ਼ਰੀਆ ਕੀ ਹੈ। ਉਹਨੇ ਫੰਬਾ ਬੰਨਿਆ ਹੋਇਆ ਲਾਲ ਧਾਗਾ, ਔਰ ਜ਼ਾਹਰ ਹੈ ਦੀਵਾਲੀ ਦੇ ਮੌਕੇ ਦੇ ਉੱਤੇ ਬਣਿਆ, ਔਰ ਸਾਰੇ ਹਿੰਦੂ ਤਾਂ ਵੀ ਇਹੀ ਕਹਿ ਰਹੇ ਨੇ ਜੀ ਇਹ ਤਾਂ ਇੰਗਲੈਂਡ 'ਚੋਂ ਦੀਵਾਲੀ ਦੀ ਗਿਫਟ ਆਈ। ਹਾਲਾਂ ਆਇਰਨੀ ਆਫ ਦਾ ਸਿਚੁਏਸ਼ਨ ਤੁਸੀਂ ਦੇਖੋ ਵੀ ਕਿੱਥੋਂ ਜਾ ਕੇ ਕਿੱਥੇ, ਜਿਨ੍ਹਾਂ ਦੇ ਰਾਜ ਕਦੇ ਸੂਰਜ ਡੁੱਬਦਾ ਨਹੀਂ ਸੀ, ਅੱਜ ਉਹਨਾਂ ਨੂੰ ਇਸ ਕਿਸਮ ਦਾ ਜਿਹੜਾ ਬੰਦਾ ਉਹ ਲੀਡ ਕਰਨ ਲਈ ਮਿਲਿਆ। ਕਿਉਂਕਿ ਇਹ ਡਿਕਲਾਈਨ ਹੁੰਦਾ ਜਦੋਂ ਕਿਸੇ ਸਾਮਰਾਜ ਦਾ, ਪਾਵਰ ਦਾ, ਬ੍ਰਿਟਿਸ਼ ਅੰਪਾਇਰ ਡਿੱਗਦਾ 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 ਕਿੱਥੇ ਡਿੱਗਿਆ ਔਰ ਹੁਣ ਮਤਲਬ ਕਿੱਥੇ ਜਾ ਕੇ ਪਹੁੰਚੇ ਨੇ। ਕੋਈ ਅਸੀਂ ਇਹ ਨਹੀਂ ਕਹਿਣਾ ਚਾਹੁੰਦੇ ਕਿ ਭਾਈ ਕੋਈ ਡਿਸਕ੍ਰਿਮੀਨੇਸ਼ਨ ਹੋਏ ਜਾਂ ਕੋਈ ਬਣ ਨਹੀਂ ਸਕਦਾ, ਪਰ ਸਾਨੂੰ ਪਤਾ ਹੀ ਹੁੰਦਾ ਆਪਣੀ ਜਿਹੜਾ ਜਿਣਸ ਦਾ, ਜਿਹਨੂੰ ਕਹਿੰਦੇ ਨੇ ਕਿ ਭਾਈ ਉਹ ਕੀ ਹੁੰਦਾ ਵੀ ਕੁਮਾਰੀ ਨੂੰ ਆਪਣੇ ਭਾਂਡੇ ਦਾ ਪਤਾ ਹੁੰਦਾ। ਸੋ ਅਸੀਂ ਤਾਂ ਇਹਨਾਂ ਨਾਲ ਵਰਤਿਆ ਹੋਇਆ, ਸਾਨੂੰ ਪਤਾ ਹੈ ਕਿ ਭਾਈ ਮੱਕਾਰੀ। ਇੱਕ ਸਾਡੇ ਵੀਰ ਨੇ ਕਾਲ ਕੀਤਾ ਸੀ, ਉਹਨਾਂ ਨੇ ਕਿਹਾ ਜੀ ਤੁਸੀਂ ਕਿਹਾ ਕਿ ਬ੍ਰਾਹਮਣ ਦਾ ਸਭ ਤੋਂ ਪਾਵਰਫੁਲ ਹਥਿਆਰ ਭੰਬਲ ਭੂਸਾ ਹੈ, ਪਰ ਉਹਨਾਂ ਨੇ ਕਿਹਾ ਜੀ ਇਹ ਭੰਬਲ ਭੂਸਾ ਇਸ ਲਈ ਪੈਦਾ ਕਰਦੇ ਨੇ ਕਿ ਮਕਾਰ ਨੇ, ਸੋ ਇਹ ਹਥਿਆਰ ਮਕਾਰ ਹੈ। ਮੈਂ ਕਿਹਾ ਜੀ ਜੋ ਮਰਜ਼ੀ ਕਹੋ ਗੱਲ ਤਾਂ ਉਧਰ ਨੂੰ ਹੀ ਜਾਂਦੀ ਹੈ। ਹੁਣ ਇਹ ਮਕਾਰੀ ਵਾਲਾ ਵਰਤਾਰਾ ਕਿੱਥੇ ਲੈ ਕੇ ਜਾਏਗਾ ਇਹ ਵੱਖਰੀ ਗੱਲ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀਆਂ ਨੇ ਇਹਨੂੰ ਮਨਾਇਆ ਵੀ ਹੈ, ਮੋਦੀ ਨੇ ਵਧਾਈਆਂ ਵੀ ਦਿੱਤੀਆਂ, ਔਰ ਉਹ ਤਾਂ ਚਲੋ ਕਸਟਮਰੀ ਵੀ ਹੁੰਦਾ। ਲੇਕਿਨ ਮੋਦੀ ਨੇ ਨਾਲ ਦੀ ਨਾਲ ਦੀਵਾਲੀ ਦੇ ਮੌਕੇ ਉਹ ਕਾਰਗਿਲ ਪਹੁੰਚ ਗਿਆ, ਉਸ ਤੋਂ ਪਹਿਲਾਂ ਅਯੁੱਧਿਆ ਜਾ ਕੇ ਜਿਹੜੇ ਸਰਾਯੂ ਨਦੀ ਦੇ ਕੰਢੇ ਦੀਵੇ ਜਗਾਏ ਨੇ ਉਹਨੇ ਵੀ ਜਗਾਇਆ। ਤਾਂ ਉਹਨੇ ਕਿਹਾ ਜੀ ਅਯੁੱਧਿਆ ਰਿਫਲੈਕਸ਼ਨ ਆਫ ਗ੍ਰੇਟ ਕਲਚਰਲ ਹੈਰੀਟੇਜ ਆਫ ਇੰਡੀਆ, ਕਿ ਜੀ ਅਸੀਂ ਗ੍ਰੇਟ ਕਲਚਰਲ, ਉੱਥੇ ਵੀ ਜਿਹੜੇ ਮੰਦਰਾਂ ਨੂੰ ਇਹਨਾਂ ਨੇ ਮਸੀਤਾਂ ਦੇ ਉੱਤੇ ਕਬਜ਼ੇ ਕਰਕੇ ਬਣਾਉਣ ਦੀ ਲਾਈਨ ਹੈ ਜਾਂ ਕੀਤੀ ਹੈ। ਸਪੀਕਿੰਗ ਔਨ ਦਾ ਓਕੇਜ਼ਨ ਆਫ ਦੀਪਾਵਲੀ, ਪ੍ਰਾਈਮ ਮਿਨਿਸਟਰ ਮੋਦੀ ਸਾਈਟਡ ਦਾ ਐਗਜ਼ਾਮਪਲ ਆਫ ਰਾਮ ਟੈਂਪਲ, ਅਯੁੱਧਿਆ ਜਿਹੜਾ ਮਸੀਤ ਢਾਹ ਕੇ ਬਣਾਇਆ, ਕਾਂਸ਼ੀ ਵਿਸ਼ਵਨਾਥ ਜਿਸ ਦੇ ਉੱਤੇ ਮਥੁਰਾ ਕਾਂਸ਼ੀ ਬਾਕੀ ਹੈ ਆਪਣਾ ਕਬਜ਼ਾ ਜਤਾ ਰਹੇ ਨੇ, ਕੇਦਾਰਨਾਥ ਐਂਡ ਮਹਾਕਾਲ ਲੋਕ, ਪਤਾ ਨਹੀਂ ਮਹਾਕਾਲ ਕਿਹਦੇ ਮੰਦਿਰ ਦਾ ਉਦਘਾਟਨ, ਇਹ ਅਸੀਂ ਕਹਿੰਦਾ ਵੀ ਅਸੀਂ ਬਣਾ ਦਿੱਤੇ ਨੇ। ਇੱਕ ਵਕਤ ਸੀ ਕਿ ਲੋਕ ਰਾਮ ਜੀ ਦੇ ਨਾਂ ਤੋਂ ਜਾਂ ਉਹਨਾਂ ਦੀ ਹੋਂਦ ਪ੍ਰਤੀ ਸਵਾਲੀਆ ਨਿਸ਼ਾਨ ਚੁੱਕਦੇ ਸੀ। We have broken the shackles and overcome the feelings of inferiority complex, putting forward a holistic view of development of India's pilgrimages
ਇਨ ਦਾ ਪਾਸਟ 8 ਕਿ ਪਿਛਲੇ 8 ਸਾਲਾਂ 'ਚ ਅਸੀਂ ਸਭ ਗੁਲਾਮੀ ਦੇ ਸੰਗਲ ਤੋੜ ਦਿੱਤੇ ਨੇ। ਦੇਖੋ ਅਸੀਂ ਅਯੁੱਧਿਆ ਮੰਦਰ, ਅਸੀਂ ਵਿਸ਼ਵਨਾਥ ਕਾਂਸ਼ੀ, ਅਸੀਂ ਪਤਾ ਨਹੀਂ ਕਿਹੜਾ ਮਹਾਂਕਾਲ ਲੋਕ, ਔਰ ਇਹ ਜਿਹੜੇ ਸਾਰੇ ਨੇ ਮੰਦਰਾਂ ਦੀ ਦੁਨੀਆ ਖੜੀ ਕਰਤੀ। ਪਰ ਨਾਲ ਦੀ ਨਾਲ ਉੱਥੋਂ ਉੱਡ ਕੇ ਫਿਰ ਇਹ ਕਾਰਗਿਲ ਪਹੁੰਚ ਗਿਆ। ਉੱਥੇ ਜਾ ਕੇ ਕਹਿੰਦਾ ਦੇਖੋ there has not been a single war with Pakistan when Kargil has not flown the victory flag, ਕਿ ਇੱਥੇ ਅਸੀਂ ਕਾਰਗਿਲ 'ਚ ਜਿੱਤ ਦਾ ਝੰਡਾ ਲਹਿਰਾਇਆ ਸੀ। ਔਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ 1999 'ਚ ਕਾਰਗਿਲ ਹੋਈ ਕਿ ਹੁਣ ਪਿਛਲੇ 23 ਸਾਲਾਂ 'ਚ ਕੋਈ ਯੁੱਧ ਪਾਕਿਸਤਾਨ ਦੇ ਨਾਲ ਨਹੀਂ ਹੋਇਆ, ਕਿਉਂਕਿ ਅਸੀਂ ਜਿੱਤ ਦੇ ਡੰਕੇ ਵਜਾਏ ਸੀ। ਇਹ ਬੇਵਕੂਫ ਕਿਹਨੂੰ ਬਣਾ ਰਹੇ ਨੇ। ਉਸ ਤੋਂ ਪਹਿਲਾਂ 65 ਵੇਲੇ ਵੀ 71 ਵੇਲੇ ਵੀ ਇੰਡੀਆ ਨੇ ਵੈਸਟ ਦੇ ਫਰੰਟਸ ਖੋਲ੍ਹ ਦਿੱਤੇ ਸੀ ਪਾਕਿਸਤਾਨ ਦੇ ਖਿਲਾਫ, ਲੇਕਿਨ ਕਾਰਗਿਲ ਇੱਕ ਟੈਸਟ ਸੀ ਪਾਕਿਸਤਾਨ ਦੇ ਲਈ ਕਿ ਨਿਊਕਲੀਅਰ ਬਣ ਚੁੱਕਾ ਸੀ ਪਾਕਿਸਤਾਨ। 1998 'ਚ ਨਿਊਕਲੀਅਰ ਬੰਬ ਇੰਡੀਆ ਨੇ ਧਮਾਕੇ ਕੀਤੇ, ਪਾਕਿਸਤਾਨ ਨੇ ਇੱਕ ਵੱਧ ਕੀਤਾ, 6 ਧਮਾਕੇ ਕੀਤੇ। ਸੋ ਰਾਦਰ ਕਾਰਗਿਲ ਵੇਲੇ ਇੰਡੀਆ ਨੇ ਕੋਈ ਵੈਸਟਰਨ ਫਰੰਟ ਨਹੀਂ ਖੋਲ੍ਹਿਆ, ਉਹਨਾਂ ਨੂੰ ਪਤਾ ਸੀ ਪਾਕਿਸਤਾਨ ਨਿਊਕਲੀਅਰ ਪਾਵਰ ਹੈ। ਰਾਦਰ ਕਾਰਗਿਲ ਤੋਂ ਬਾਅਦ ਇੰਡੀਆ ਨੇ ਮੰਨ ਲਿਆ ਕਿ ਭਾਈ ਪਾਕਿਸਤਾਨ ਦੇ ਖਿਲਾਫ ਹੁਣ ਕੋਈ ਜੰਗ ਨਹੀਂ ਕਰ ਸਕਦੇ, ਕਿਉਂਕਿ ਪਾਕਿਸਤਾਨ ਨੇ ਕਿਹਾ ਸੀ ਕਿ ਭਾਈ ਅਸੀਂ ਜਿਹੜਾ ਉਹ ਜੇ ਸਾਡੇ ਕੋਲ ਕੋਈ ਆਪਸ਼ਨ ਨਾ ਬਚੀ ਤਾਂ ਸਾਡੀ ਆਪਸ਼ਨ ਨਿਊਕਲੀਅਰ। ਰਾਦਰ ਕਾਰਗਿਲ ਨੇ ਦੱਸ ਦਿੱਤਾ ਸੀ ਕਿ ਹੁਣ ਪਾਕਿਸਤਾਨ ਨੂੰ ਐਜ਼ ਏ ਸਟੇਟ ਇੰਡੀਆ ਤੋਂ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਉਹਦੇ ਕੋਲ ਨਿਊਕਲੀਅਰ ਅਸਾਸੇ ਨੇ। ਔਰ ਜਿੰਨੀ ਫੋਰਨ ਪਾਲਿਸੀ ਪਾਕਿਸਤਾਨ ਦੀ ਉਹ ਅਮਰੀਕਾ ਪ੍ਰੈਸ਼ਰਾਈਜ਼ ਕਰ ਰਿਹਾ ਹੋਏ ਜਾਂ ਕੋਈ ਹੋਰ ਹੋਏ ਜਾਂ ਇਕਨੋਮਿਕਲ ਫਰੰਟ ਤੋਂ ਹੋਏ, ਉਹ ਇਸੇ ਲਈ ਹੈ ਕਿ ਪਾਕਿਸਤਾਨ ਦੇ ਨਿਊਕਲੀਅਰ ਅਸਾਸੇ ਖੋਏ ਜਾਣ, ਤਾਂ ਕਿ ਪਾਕਿਸਤਾਨ ਨੂੰ ਇੰਡੀਆ ਇਵੇਂ ਹੀ ਬਣਾ ਦੇ ਜਿਵੇਂ ਉਹਨਾਂ ਨੇ ਭੂਟਾਨ ਨੂੰ ਬਣਾਇਆ ਜਾਂ ਕਿਸੇ ਸਟੇਜ 'ਤੇ ਨੇਪਾਲ ਨੂੰ ਬਣਾਇਆ ਹੋਇਆ ਸੀ ਜਾਂ ਸ਼੍ਰੀਲੰਕਾ ਨੂੰ ਬਣਾਇਆ ਹੋਇਆ ਸੀ। ਇਹ ਵੱਖਰੀ ਗੱਲ ਹੈ ਕਿ ਸ਼੍ਰੀਲੰਕਾ ਔਰ ਨੇਪਾਲ ਚਾਈਨਾ ਦੀ ਸ਼ੈਲਟਰ ਵੱਲ ਗਏ, ਬੰਗਲਾਦੇਸ਼ ਵੀ ਨਿਕਲ ਗਿਆ ਉਹਦੇ ਵੱਲ, ਲੇਕਿਨ ਚਾਈਨਾ ਦੇ ਨਾਲ ਪਾਕਿਸਤਾਨ ਦੀ ਸਾਂਝ ਨਾਲੋਂ ਜ਼ਿਆਦਾ ਜੇ ਉਹਨੂੰ ਸੇਫਟੀ ਪ੍ਰੋਵਾਈਡ ਕੀਤੀ ਹੈ ਪਾਕਿਸਤਾਨ ਨੂੰ ਕਿਸੇ ਨੇ, ਤਾਂ ਉਹਨਾਂ ਦੇ ਨਿਊਕਲੀਅਰ ਅਸਾਸਿਆਂ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਨੇ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ।